ਵਾਹਿਗੁਰੂ जी का खालसा ਵਾਹਿਗੁਰੂ जी की फतेह। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ। ਇਹ ਜੂਨ ਦਾ ਸਾਰਾ ਹਫਤਾ ਪਹਿਲਾ ਹਫਤਾ ਅਸੀਂ ਜੂਨ 84 ਦੇ ਘੱਲੂਘਾਰ ਦੇ ਸ਼ਹੀਦਾਂ ਨੂੰ ਸਮਰਪਿਤ ਕਰ ਰਹੇ ਹਾਂ। ਅੱਜ 3 ਜੂਨ ਦਾ ਦਿਨ ਹੈ। 31 ਸਾਲ ਪਹਿਲਾਂ 3 ਜੂਨ ਤੱਕ ਭਾਰਤ ਦੀ ਸਰਕਾਰ ਨੇ ਪੰਜਾਬ ਨੂੰ ਭਾਰਤੀ ਫੌਜ ਦੇ ਹਵਾਲੇ ਕਰ ਦਿੱਤਾ ਸੀ। ਭਾਰਤੀ ਫੌਜ ਨੇ ਪੰਜਾਬ ਦੇ ਨਾਲ ਲੱਗਦਿਆਂ ਸਾਰੇ ਬੋਰਡਰਸ ਨੂੰ ਸੀਲ ਕਰ ਦਿੱਤਾ ਸੀ। ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿੱਚ ਵੀ 4 ਚੁਫੇਰੇ ਭਾਰਤੀ ਫੌਜ ਸੀ। ਰੇਲਸ, ਬੱਸਸ, ਹਰ ਟਰਾਂਸਪੋਰਟੇਸ਼ਨ ਦੇ ਸਾਧਨ ਬੰਦ ਕਰ ਦਿੱਤੇ ਗਏ ਸਨ। ਪੰਜਾਬ ਵਿੱਚ ਪਾਣੀ ਤੇ ਇਲੈਕਟ੍ਰਿਸਿਟੀ ਵੀ ਬੰਦ ਕਰ ਦਿੱਤੀ ਗਈ ਸੀ। ਈਵਨ ਹਰਮੰਦਰ ਸਾਹਿਬ ਕੰਪਲੈਕਸ ਦੇ ਸਾਰੇ ਐਗਜ਼ਿਟਸ ਬੰਦ ਕਰ ਦਿੱਤੇ ਗਏ ਸਨ ਤਾਂ ਕਿ ਕੋਈ ਬੰਦਾ ਅੰਦਰੋਂ ਬਾਹਰ ਨਾ ਜਾ ਸਕੇ। ਪੱਤਰਕਾਰਾਂ ਤੇ ਇੰਟਰਨੈਸ਼ਨਲ ਮੀਡੀਆ ਨੂੰ ਵੀ ਪੰਜਾਬ ਦੇ ਵਿੱਚੋਂ ਕਰ ਦਿੱਤਾ ਗਿਆ ਸੀ ਤਾਂ ਕਿ ਜੋ ਜ਼ੁਲਮ ਭਾਰਤ ਦੀ ਸਰਕਾਰ ਕਰਨ ਵਾਲੀ ਹੈ ਉਸ ਦੀ ਖਬਰ ਕਿਸ ਨੂੰ ਨਾ ਲੱਗੇ ਕਿ ਕਿਵੇਂ ਭਾਰਤ ਸਰਕਾਰ ਸ਼੍ਰੀ ਅਕਾਲ ਤਖਤ ਸਾਹਿਬ, ਹਰਮੰਦਰ ਸਾਹਿਬ ਅਤੇ 37 ਹੋਏ ਇਤਿਹਾਸਕ ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕਰਕੇ ਹਜ਼ਾਰਾਂ ਸਿੰਘਾਂ, ਸਿੰਘਣੀਆਂ, ਬਜ਼ੁਰਗਾਂ ਅਤੇ ਮਾਸੂਮ ਬੱਚਿਆਂ ਨੂੰ ਸ਼ਹੀਦ ਕਰਨ ਵਾਲੀ ਸੀ। 31 ਸਾਲ ਬਾਅਦ ਵੀ ਤੋਪਾਂ ਦੇ ਗੋਲੇ ਅਕਾਲ ਤਖਤ ਸਾਹਿਬ ਤੇ ਨਹੀਂ ਪਰ ਸਾਨੂੰ ਆਪਣੇ ਸਾਰੇ ਵਜੂਦ ਤੇ ਡਿੱਗਦੇ ਮਹਿਸੂਸ ਹੁੰਦੇ ਹਨ। ਖਾਲਸਾ ਪੰਥ ਦੀ ਆਨ ਸ਼ਾਨ ਲਈ ਆਵਾਜ਼ ਬੁਲੰਦ ਕਰਨ ਵਾਲੇ 20ਵੀਂ ਸਦੀ ਦੇ ਮਹਾਨ ਸਿੰਘ, ਸੰਤ ਸਿਪਾਹੀ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਜੀ ਦਾ ਸੁਨੇਹਾ ਕੌਮ ਨੂੰ ਅੱਜ ਵੀ ਬੜੀ ਚੰਗੀ ਤਰ੍ਹਾਂ ਯਾਦ ਹੈ ਕਿ ਜਿਸ ਦਿਨ ਹਰਮੰਦਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ ਭਾਰਤੀ ਫੌਜ ਨੇ ਪੈਰ ਪਾਇਆ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਵਿਊਅਰਸ, ਅੱਜ ਅਸੀਂ ਜੂਨ 84 ਦੇ ਘੱਲੂਘਾਰੇ ਅਤੇ ਅੱਜ ਕੌਮ ਕਿੱਥੇ ਖੜੀ ਹੈ ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਸਰਦਾਰ ਜੀਤ ਸਿੰਘ ਆਲੋਆਰਕ ਜੀ ਨਾਲ ਗੱਲਬਾਤ ਕਰਾਂਗੇ ਜਿਹੜੇ ਕਿ ਇਸ ਵੇਲੇ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਵੀਰ ਜੀ, ਸਭ ਤੋਂ ਪਹਿਲਾਂ ਤਾਂ ਤੁਸੀਂ ਜੂਨ 1984 ਦੇ ਘੱਲੂਘਾਰੇ ਸੰਬੰਧੀ ਸਾਡੇ ਟੀਵੀ 84 ਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਹਾਂਜੀ, ਸਾਰਿਆਂ ਤੋਂ ਪਹਿਲਾਂ ਤਾਂ ਮੈਂ ਸਾਰਾ ਧੰਨਵਾਦ ਕਰਦਾ ਡਾਕਟਰ ਬਣਾ ਦਾ ਇਸ ਸੋਚੀ ਟੀਵੀ 84 ਦੇ ਪ੍ਰਬੰਧਕਾਂ ਦਾ। ਹਾਂਜੀ, ਜਿਨ੍ਹਾਂ ਨੇ ਕੌਮ ਨੂੰ ਸਮਰਪਿਤ ਹੋ ਕੇ ਲੰਮੇ ਸਮੇਂ ਤੋਂ ਚੁਣਿਆ ਜੀ। ਘੱਟੋ ਘੱਟ ਸਿੱਖ ਕੌਮ ਦੇ ਨਾਂ ਤੇ ਦਿੱਤਾ ਜਾਏ ਪਰ ਉਹਨਾਂ ਸ਼ਹੀਦਾਂ ਦੇ ਨਾਂ ਤੇ ਦਿੱਤਾ ਜਾਏ ਜਿਨ੍ਹਾਂ ਨੇ ਆਪਣੀ ਤਰ੍ਹਾਂ ਕੀਮਤੀ ਜਾਨਾਂ ਉੱਥੇ ਲੜਦਿਆਂ ਜੀ ਜਾਨ ਆਪਿਆ ਉਸ ਜ਼ਾਲਮ ਸਰਕਾਰ ਦੇ ਜ਼ੁਲਮ ਨੂੰ ਸਹਿਣ ਕੀਤਾ ਜੀ। ਉਹ ਵਧਾਈ ਹੈ ਤੁਹਾਨੂੰ, ਆਸ ਕਰਦੇ ਹਾਂ ਇਹਨਾਂ ਹੋਰ ਤਰੱਕੀ ਕਰੇ। ਹਾਂ, ਜਿੱਥੇ ਤੱਕ ਜੀ 31 ਸਾਲ ਹੋ ਚੁੱਕੇ ਨੇ। ਹਾਂਜੀ, ਇਹ 31 ਸਾਲ ਦੇ ਵਿੱਚ ਕਾਫੀ ਕੁਝ ਸਾਹਮਣੇ ਆ ਚੁੱਕਿਆ। ਹਾਂਜੀ, ਜਿਹੜੇ ਲੋਕਾਂ ਦਾ ਸਰਦਾਰ ਸੀਗਾ, ਹਾਂਜੀ, ਇੱਕ ਲਾਈਨ ਬਣਦੀ ਜਾ ਰਹੀ ਹੈ। ਹਾਂਜੀ, ਇੱਕ ਮਹਿਸੂਸ ਕਰਨ ਲੱਗੇ ਨੇ ਵੀ ਸਾਨੂੰ ਆਪਣਾ ਘਰ ਚਾਹੀਦਾ, ਸਾਨੂੰ ਆਪਣਾ ਰਾਜ ਭਾਗ ਚਾਹੀਦਾ ਜੀ। ਉਹਦੇ ਵਿੱਚ ਕਿਸੇ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਹਾਂਜੀ, ਤੇ ਜਿਹੜਾ ਪੁੱਤਰ ਤੋਂ ਲੈ ਕੇ ਕੀਮਤੀ ਜਾਨਾਂ ਸਿੱਖਾਂ ਦੀਆਂ ਜੀ ਉਸ ਘੱਲੂਘਾਰੇ ਦੇ ਵਿੱਚ ਪਾਈਆਂ ਗਈਆਂ ਜੀ, ਉਹਦਾ ਕਿਸੇ ਨੂੰ ਇਨਸਾਫ ਨਹੀਂ ਮਿਲਿਆ। ਇਹ ਲੋਕਾਂ ਨੂੰ ਹੁਣ ਅਵੇਅਰ ਹੁੰਦੇ ਜਾ ਰਹੇ ਨੇ। ਇਹਦੇ ਵਿੱਚ ਜਿਹੜੇ ਗੈਰ ਪੰਥਕ ਲੀਡਰ ਔਰ ਪੰਥ ਦਾ ਨਕਾਬ ਪਹਿਨਣ ਵਾਲੇ ਲੀਡਰ ਜੀ ਉਹ ਵੀ ਨੰਗੇ ਹੋ ਗਏ ਨੇ। ਹਾਂਜੀ, ਸਿੱਖਾਂ ਨੂੰ ਇਹ ਗੱਲ ਦੀ ਕਾਫੀ ਅਵੇਅਰ ਹੋ ਰਹੇ ਨੇ ਜੀ ਤੇ ਸਿੱਖ ਹੌਲੀ ਹੌਲੀ ਆਪਣੇ ਰਾਜ ਵੱਲ ਵੱਧ ਰਹੇ ਨੇ। ਹਾਂਜੀ, ਪੰਜਾਬ ਦਾ ਜਿਹੜਾ ਪਾਣੀ ਹੈ, ਪੰਜਾਬ ਦੇ ਵਿੱਚ ਜਿਹੜੇ ਰਹਿੰਦੇ ਆ ਤੇ ਪੰਜਾਬ ਤੋਂ ਬਾਹਰ ਬੈਠਾ ਸਿੱਖ ਹੈ ਜੀ, ਉਹ ਇਸ ਗੱਲ ਬਾਰੇ ਪੂਰਾ ਚਿੰਤਤ ਵੀ ਹੈ। ਹਾਂਜੀ, ਔਰ ਫਿਕਰ ਵੀ ਹੈ ਜੀ। ਉਹ ਦਿਨ ਦੂਰ ਨਹੀਂ ਤੋਂ ਇਨਸਾਫ ਵੀ ਮਿਲੂਗਾ, ਉਹ ਸਿੱਖਾਂ ਦਾ ਰਾਜ ਭਾਗ ਵੀ ਹੋਊਗਾ। ਹਾਂਜੀ, ਇਹ ਇੱਕ ਬਹੁਤ ਮਹੱਤਵਪੂਰਨ ਗੱਲ ਹੈਗੀ ਹੈ। ਹਾਂਜੀ, ਤੇ ਸਿੱਖਾਂ ਨੇ ਸਾਲ ਜਾਬਰ ਤੇ ਜ਼ੁਲਮ ਦਾ ਟਾਕਰਾ ਵੀ ਕੀਤਾ। ਹਾਂਜੀ, ਔਰ ਆਪਣੀ ਕੌਮ ਦੇ ਨੇਕਾਂ ਨੂੰ ਮਨਿਪਾਇਆ ਜੀ। ਫਿਰ ਅੱਜ ਵੀ ਚਾਹੇ ਵੱਡਾ ਹਿੱਸਾ ਜਿਹੜਾ ਇਸ ਗੱਲ ਤੋਂ ਮੁੱਕਰਨਾ, ਜਿਹੜੇ ਮੁੱਕਰੇ ਹੋਏ ਨੇ ਪ੍ਰਕਾਸ਼ ਸਿੰਘ ਬਾਦਲ ਦੇ ਜਿੰਨੇ ਵੀ ਲੀਡਰਸ਼ਿਪ ਆ ਜੀ ਜਾਂ ਪਗੜੀਧਾਰੀ ਕਾਂਗਰਸ ਦੇ ਨਾਲ ਵੀ ਹੈ, ਕਾਮਰੇਡਾਂ ਦੇ ਨਾਲ ਵੀ ਹੈ। ਹਾਂਜੀ, ਅੰਦਰੋਂ ਸਾਰੇ ਉਹਨਾਂ ਨੂੰ ਪਤਾ ਹੈ ਜੀ, ਸਾਰੇ ਇਹ ਮੁਕਰਨ ਹੋਏ ਨੇ। ਹਾਂਜੀ, ਪਰ ਆਮ ਜਿਹੜਾ ਸਿੱਖ ਆ ਹਾਂਜੀ
ਛੋਟੀਆਂ ਜਿਹੜੀਆਂ ਪੰਥਕ ਪਾਰਟੀਆਂ ਨੇ ਜੀ ਮੁੱਦਾ ਲੈ ਕੇ ਚੱਲੀਆਂ ਹੋਈਆਂ ਨੇ, ਹਾਂਜੀ ਅੱਗੇ ਵਧਣ ਦੀ ਲੋੜ ਹੈ। ਸਾਰੇ ਤਕੜੇ ਉੱਪਰ ਚੱਲਣਗੇ ਤਾਂ ਲੋਕ ਜ਼ਰੂਰ ਇਸ ਵਾਰ ਆਪਣੀ ਗੱਲ ਤੇ ਆਉਣਗੇ ਹਾਂਜੀ ਜੀ ਤੇ ਆਪਣਾ ਰਾਜ ਭਾਗ ਹੈ ਜਿਹੜਾ ਉਹ ਪ੍ਰਾਪਤ ਕਰਨਗੇ। ਹਾਂਜੀ ਜੀ ਤਾਂ ਵੀਰ ਜੀ, ਜਿਸ ਤੁਸੀਂ ਗੱਲ ਕੀਤੀ ਹੈ ਕਿ ਕਾਫੀ ਲੰਮੇ ਸਮੇਂ ਤੋਂ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼ਾਂਤਮਈ ਤਰੀਕੇ ਦੇ ਨਾਲ ਖਾਲਿਸਤਾਨ ਦੀ ਪ੍ਰਾਪਤੀ ਲਈ ਕਾਫੀ ਜਹਿਦ ਕਰ ਰਹੀ ਹੈ, ਪਰ ਤੁਸੀਂ ਕਹਿ ਰਹੇ ਹੋ ਕਿ ਇਹਨਾਂ 31 ਸਾਲਾਂ ਦੇ ਵਿੱਚ ਅਸੀਂ ਅਵੇਅਰਨੈਸ ਪੈਦਾ ਕਰ ਸਕੇ ਹਾਂ, ਪਰ ਅਸੀਂ 31 ਸਾਲਾਂ ਦੇ ਵਿੱਚ ਕਿੱਥੇ ਖੜੇ ਹਾਂ? ਬਿਕੋਜ਼ ਖਾਲਿਸਤਾਨ ਦੀ ਨੀਂਹ ਤਾਂ 1986 ਦੇ ਵਿੱਚ ਹੀ ਰੱਖ ਦਿੱਤੀ ਗਈ ਸੀਗੀ, ਕਿਉਂਕਿ 1984 ਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜੀ ਨੇ ਕਿਹਾ ਸੀਗਾ ਕਿ ਜਿਸ ਦਿਨ ਕੌਮ ਦੇ ਇਸ ਭਾਰਤ ਦੀ ਸਰਕਾਰ ਦੇ ਪੈਰ ਪਰਿਕਰਮਾ ਦੇ ਵਿੱਚ ਪਏ ਤਾਂ ਨੀਂਹ ਰੱਖੀ ਜਾਵੇਗੀ। ਉਸ ਵੇਲੇ ਤਾਂ ਨੀਂਹ ਰੱਖੀ ਗਈ ਸੀ, ਪਰ ਸਾਨੂੰ ਇੰਨੇ ਸਾਲ ਕਿਉਂ ਲੱਗ ਗਏ ਆਪਣੇ ਮਿਸ਼ਨ ਨੂੰ, ਆਪਣੇ ਏਜੰਡੇ ਨੂੰ ਆਪਣੇ ਹਾਸਿਲ ਕਰਨ ਦੇ ਵਿੱਚ? ਅਸੀਂ ਕਿੱਥੇ ਨਾਕਾਮ ਹੋਏ ਹਾਂ? ਕੀ ਗਲਤੀਆਂ ਕੀਤੀਆਂ ਅਸੀਂ ਇਹਨਾਂ 31 ਸਾਲਾਂ ਦੇ ਵਿੱਚ ਕਿ ਅਸੀਂ ਆਪਣਾ ਖਾਲਿਸਤਾਨ ਦੇਸ਼ ਪ੍ਰਾਪਤ ਨਹੀਂ ਕਰ ਪਾਏ? ਇਹਦੇ ਪਿੱਛੇ ਬਹੁਤ ਵੱਡਾ ਰਾਜ ਹੈ ਜਿਹੜਾ ਇੱਕ ਤਾਂ ਤਸ਼ੱਦਦ ਦਾ ਜੀ ਵੱਡਾ ਮੇਨ ਕਾਰਨ ਜਿਹੜਾ ਗਵਰਨਮੈਂਟ ਦੀ ਤਸ਼ੱਦਦ ਸੀਗਾ ਜੀ ਉਹਨਾਂ ਨੇ ਇੰਨਾ ਕੁ ਭੈ ਦਿੱਤਾ ਪੰਜਾਬ ਦੇ ਲੋਕਾਂ ਨੂੰ, ਖਾਸ ਕਰਕੇ ਸਿੱਖਾਂ ਨੂੰ। ਹਾਂਜੀ ਕੋਈ ਇੱਕ ਸਮਾਂ ਐਸਾ ਸੀ ਜਿਹੜਾ ਸਿੱਖਾਂ ਦਾ ਨਾਇਕ ਸੰਤ ਜਰਨੈਲ ਸਿੰਘ ਸੀ ਹਾਂਜੀ ਤੇ ਉਹਨਾਂ ਦਾ ਨਾਂ ਲੈਣ ਲਈ ਤਿਆਰ ਨਹੀਂ ਸੀਗੇ। ਤੇ ਉਸ ਨਾਂ ਨੂੰ ਕਾਇਮ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ 1995 ਤੋਂ ਲੈ ਕੇ ਜੀ ਅੱਜ ਤੱਕ ਇਕੱਠ ਕਰਕੇ ਦੇਸ਼ ਛੋਟੇ ਇਕੱਠ ਕਰਕੇ ਉਹਨਾਂ ਦਾ ਜਨਮ ਦਿਨ ਮਨਾਉਂਦਾ ਹਾਂਜੀ ਔਰ ਸਮੁੱਚੀਆਂ ਸਿੱਖ ਸੰਗਤਾਂ ਆਪਣੇ ਆਪਣੇ ਰੂਪ ਦੇ ਵਿੱਚ ਸਾਰਿਆਂ ਨੇ ਉਪਰਾਲੇ ਕੀਤੇ ਆ। ਜੀ ਇੱਕ ਬਹੁਤ ਵੱਡੀ ਇਹੀ ਦੇਣ ਹੈ ਤਾਂ ਹੀ ਸਿੱਖਾਂ ਨੇ ਔਰ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ 20ਵੀਂ ਸਦੀ ਦਾ ਮਹਾਨ ਸਿੱਖ ਔਰ 20ਵੀਂ ਸਦੀ ਦਾ ਮਹਾਨ ਸ਼ਹੀਦ ਦਰਜਾਇਆ ਜੀ ਇਹ ਬਹੁਤ ਵੱਡੇ ਮਾਣ ਵਾਲੀ ਗੱਲ ਹੈ। ਬਿਲਕੁਲ ਸਮਾਂ ਤਾਂ ਐਸਾ ਸੀ ਜਿਹੜੀ ਦਬਦਮੀ ਟਕਸਾਲ ਸੀ ਉਹ ਵੀ ਮੁਨਕਰ ਹੋ ਗਿਆ। ਹਾਂਜੀ ਇਹ ਉਹ ਸ਼ਹੀਦ ਨਹੀਂ ਹੋਏ ਜਾਂ ਸ਼ਹੀਦ ਨਹੀਂ, ਉਹ ਵੀ ਕੁਝ ਜਿਹੜਾ ਕੌਮ ਦੇ ਵਿੱਚ ਬਹੁਤ ਵੱਡਾ ਪੈਦਾ ਕੀਤਾ ਹੋਇਆ ਸੀਗਾ ਹਾਂਜੀ ਤੇ ਉਹ ਅੱਜ ਵੀ ਬਰਕਰਾਰ। ਹਾਂਜੀ ਦੇਖੋ 6 ਜੂਨ ਨੂੰ ਸਮੁੱਚੀ ਕੌਮ ਹੈ ਜਿਹੜੀ ਹਾਂਜੀ ਜਦ ਦੁਨੀਆ ਦੇ ਕੋਨੇ-ਕੋਨੇ ਜਿਹੜਾ ਵੀ ਸਿੱਖ ਬੈਠਾ ਹੈ ਜੀ ਉਹਨਾਂ ਦੀਆਂ ਨਜ਼ਰਾਂ ਦੇ ਸਾਰੀਆਂ ਅਕਾਲ ਤਖਤ ਸਾਹਿਬ ਤੇ ਲੱਗੀਆਂ ਹੁੰਦੀਆਂ ਨੇ। ਹਾਂਜੀ ਤੇ ਕੌਮ ਨੂੰ ਕੀ ਸੁਨੇਹਾ ਮਿਲੂਗਾ ਉੱਥੋਂ, ਜੀ ਤੇ ਕੌਮ ਦਾ ਕੀ ਅਗਲਾ ਭਵਿੱਖ ਹੋਊਗਾ। ਜੀ ਉੱਥੇ ਜਿਹੜਾ ਹੁਣ ਬਾਦਲ ਤੋਂ ਕਰਦਾ ਹਾਂਜੀ ਤੇ ਇਹਦੇ ਨਾਲ ਉਹਨਾਂ ਨੇ ਹਮੇਸ਼ਾ ਹੀ 6 ਜੂਨ ਵਾਲਾ ਜਿਹੜਾ ਪ੍ਰੋਗਰਾਮ ਹੁੰਦਾ ਉਹਨੂੰ ਮਰੀਆਮੇਟ ਕਰਨ ਦਾ ਝਗੜੇ ਰਾਹੀਂ ਜਾਂ ਕਿਸੇ ਟਾਸਕ ਫੋਰਸ ਰਾਹੀਂ ਜਾਂ ਉੱਥੇ ਦਾ ਤਣਾਅ ਜਿਹੜਾ ਉੱਥੇ ਦਾ ਪੈਦਾ ਕਰ ਦਿੰਦੇ ਆ। ਹਾਂਜੀ ਤੇ ਪਰ ਐਤਕੀ ਵਾਰੀ ਇੱਕ ਹੋਰ ਦੁੱਖ ਦੀ ਵੱਡੀ ਗੱਲ ਹੈਗੀ ਹੈ ਵੀ ਜਦੋਂ ਸੰਤ ਜਰਨੈਲ ਸਿੰਘ ਸ਼ਹੀਦ ਉੱਥੇ ਹੋਏ ਨੇ ਜੀ ਤੇ ਜਰਨਲ ਸੁਹੇਲ ਸਿੰਘ ਉੱਥੇ ਸ਼ਹੀਦ ਹੋਏ ਨੇ ਤੇ ਹੋਰ ਵੀ ਬਹੁਤ ਜਿਹੜੇ ਸਿੱਖਾਂ ਦੇ ਬੜੇ ਜਰਨੈਲ ਸੀ ਜਿਨ੍ਹਾਂ ਨੇ ਉਸ ਸਮੇਂ ਸ਼ਹੀਦੀਆਂ ਪਾਈਆਂ ਨੇ। ਹਾਂਜੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੋਂ ਲੈ ਕੇ ਜੀ 18 ਦਿਨਾਂ ਦੇ ਬੱਚੇ ਤੋਂ ਲੈ ਕੇ ਨੌਜਵਾਨਾਂ ਤੱਕ ਬਜ਼ੁਰਗਾਂ ਤੱਕ ਸ਼ਹੀਦੀਆਂ ਹੋਈਆਂ। ਹਾਂਜੀ ਪਰ ਬੜੇ ਸ਼ਰਮ ਵਾਲੀ ਗੱਲ ਹੈਗੀ ਇਹ ਹੈ ਵੀ ਜਦੋਂ ਅਕਾਲ ਤਖਤ ਸਾਹਿਬ ਤੇ ਸਿੱਖਾਂ ਦੇ ਨਾਇਕ ਦਾ ਦਿਨ ਮਨਾਇਆ ਜਾ ਰਿਹਾ ਤੇ ਉਸ ਦਿਨ ਮਹਿਤੀ ਕਿਉਂ ਮਨਾਇਆ ਜਾ ਰਿਹਾ? ਹਾਂਜੀ ਇਹ ਵੀ ਇੱਕ ਉਸ ਸਿੱਖਾਂ ਦਾ ਜਿਹੜਾ ਭਾਅ ਹੈ ਆਜ਼ਾਦੀ ਪੱਤੀ ਸਿੱਖ ਉੱਥੇ ਆਪਣੀ ਗੱਲ ਕਰਨਾ ਚਾਹੁੰਦੇ ਆ। ਹਾਂਜੀ ਤੇ ਅੱਗੇ ਨੂੰ ਤੁਰਨਾ ਚਾਹੁੰਦੇ ਆ। ਜੀ ਇਹ ਵੀ ਇੱਕ ਸਰਕਾਰ ਦਾ ਪੱਖ ਹੈ ਜਿਹੜਾ ਉਹ ਪੂਰਾ ਜਾ ਰਿਹਾ। ਪਹਿਲਾਂ ਤਾਂ ਹਾਂਜੀ ਇਹ ਬੜੀ ਦੁੱਖ ਦੀ ਗੱਲ ਹੈ ਵੀ ਲੰਮਾ ਸਮਾਂ ਧੀ ਵੀ ਨਹੀਂ ਮੰਨਿਆ ਸੰਤਾਂ ਨੂੰ। ਹਾਂਜੀ ਇਸ ਸੰਤ ਟਕਸਾਲ ਜੀ ਤੇ ਪਹਿਲਾਂ ਇਹਨਾਂ ਨੂੰ ਕਲੀਅਰ ਕਰ ਲੈਣੀ ਚਾਹੀਦੀ ਹੈ ਵੀ ਭਾਈ ਇਹ ਚੀਜ਼ ਮੰਨਦੇ ਵੀ ਨੇ ਕਿ ਨਹੀਂ ਮੰਨਦੇ ਹੋ। ਹਾਂਜੀ ਤੋ ਅਕਾਲ ਤਖਤ ਸਾਹਿਬ ਮੇਰੀ ਇਹੀ ਬੇਨਤੀ ਹੈ ਜੀ ਕਿ ਸਮੁੱਚੀਆਂ ਸਿੱਖ ਸੰਗਤਾਂ ਨੇ ਜਿਹੜੀਆਂ ਉਹ ਅਕਾਲ ਤਖਤ ਸਾਹਿਬ ਤੇ ਜਾਣ ਹਾਂਜੀ ਤੇ ਆਪਣੇ ਕੌਮ ਦਾ ਭਵਿੱਖ ਪਾਰਨ ਚ ਉੱਥੇ ਗੁਰਮਤਿ ਕਰਨ ਜੀ ਤੇ ਆਪਣੇ ਭਵਿੱਖ ਲਈ ਆਪਣੇ ਰਾਜ ਭਾਗ ਲਈ ਖਾਲਿਸਤਾਨ ਲਈ
ਹਾਂਜੀ ਜਦੋਜਹਿਦ ਕਰਨ। ਹਾਂਜੀ ਇਹ ਦੋ ਪ੍ਰਾਪਤੀਆਂ ਬਹੁਤ ਵੱਡੀਆਂ ਨੇ ਜਿਹੜੀਆਂ ਮਤਲਬ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕੀਤੀਆਂ। ਹਾਂਜੀ ਇੱਕ ਹਿੰਦੁਸਤਾਨ ਦੀ ਸਭ ਉੱਚ ਅਦਾਲਤ ਤੋਂ ਜੀ ਖਾਲਿਸਤਾਨ ਲਈ ਪੀਸਫੁਲੀ ਜਿੱਥੇ ਵੀ ਜੀ ਇੰਡੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਹਰ ਸਿੱਖ ਮੰਗ ਕਰ ਸਕਦਾ, ਹਾਂਜੀ ਕਾਨੂੰਨ ਅਧਿਕਾਰ ਹੈ ਉਹਨੂੰ। ਜੀ ਤੇ ਦੂਜਾ ਸੰਤ ਜਰਨੈਲ ਸਿੰਘ ਦਾ ਜਿਹੜਾ ਨਾਂ ਹੈ ਹਰ ਬੱਚੇ ਦੇ ਨਾਂ ਤੇ ਹਰ ਜਿਹੜਾ ਫਿਜ਼ਰ ਸਿੱਖ ਹੈ ਜੀ ਉਹ ਸੰਤ ਜਰਨੈਲ ਸਿੰਘ ਦੀ ਗੱਲ ਤੇ ਅੱਜ ਖੜਾ ਹਾਂਜੀ ਪਰ ਅੱਗੇ ਤੁਰਨ ਲਈ ਤਤਪਰ ਹੈ। ਜੀ ਜਿਹਦੇ ਨਾਲ ਜਿੰਨੀਆਂ ਵੀ ਪੰਥਕ ਧਿਰਾਂ ਨੇ, ਹਾਂਜੀ ਮੈਂ ਥੋੜੇ ਜਿਹਾ ਏਜੰਡੇ ਨੂੰ ਹਟ ਕੇ ਗੱਲ ਕਰ ਰਿਹਾ ਹਾਂਜੀ ਕਿ ਜਿੰਨੀਆਂ ਵੀ ਪੰਥਕ ਧਿਰਾਂ ਨੇ ਜੀ ਉਹਨਾਂ ਨੂੰ ਵੀ ਇੱਕ ਫਰਕ ਦੀ ਘੜੀ ਦੇ ਵਿੱਚ ਪੂਰਾ ਉਤਰਨਾ ਚਾਹੀਦਾ ਹੈ। ਹਾਂਜੀ ਛੋਟੇ ਮੋਟੇ ਜਿਹੜੇ ਮਤਭੇਦ ਨੇ ਉਹਨਾਂ ਨੂੰ ਭੁਲਾ ਕੇ ਕੌਮ ਦੇ ਭਵਿੱਖ ਲਈ, ਕੌਮ ਦੀ ਬਿਗੜੀ ਸਵਾਰਨ ਲਈ ਹਾਂਜੀ ਸਾਰਿਆਂ ਨੂੰ ਅਕਾਲ ਤਖਤ ਸਾਹਿਬ ਦੇ ਪੱਤਰ ਛਾਇਆ ਥੱਲੇ ਹਾਂਜੀ ਔਰ ਕੌਮ ਦੇ ਕੇਸਰੀ ਨਿਸ਼ਾਨ ਥੱਲੇ ਹਾਂਜੀ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਖਾਲਿਸਤਾਨ ਲਈ ਜਦੋਜਹਿਦ ਕਰਨੀ ਚਾਹੀਦੀ ਔਰ ਤਕੜੇ ਹੋ ਕੇ ਚੱਲਣਾ ਚਾਹੀਦਾ। ਜੀ ਖਾਲਿਸਤਾਨ ਤੋਂ ਬਿਨਾਂ, ਆਜ਼ਾਦੀ ਤੋਂ ਬਿਨਾਂ ਸਿੱਖਾਂ ਦਾ ਰਾਹ ਕੋਈ ਨਹੀਂ ਹੋ। ਹਾਂਜੀ ਜੀ ਬਿਲਕੁਲ। ਤੇ ਵੀਰ ਜੀ ਸਾਡੇ ਕੋਲ ਥੋੜੇ ਜਿਹੇ ਮਿੰਟ ਰਹਿ ਗਏ ਨੇ। ਐਦੀਆਂ ਦੇ ਸਾਡੇ ਕੋਲ ਇਹ ਵੀ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਪਿਛਲੇ ਸਾਲ ਅਸੀਂ ਜੂਨ 84 ਦੇ ਹਿਸਾਬ ਨਾਲ ਅਸੀਂ ਨਿਊਯਾਰਕ ਦੇ ਵਿੱਚ ਪ੍ਰੋਟੈਸਟ ਕਰ ਰਹੇ ਸੀ, ਪਰ ਸਾਨੂੰ ਇੱਕ ਹਿੰਸਕ ਘਟਨਾ ਜਿਹੜੀ ਵਾਪਰੀ ਸੀਗੀ 6 ਜੂਨ ਨੂੰ ਅਕਾਲ ਤਖਤ ਸਾਹਿਬ ਤੇ, ਕਿਸ ਤਰ੍ਹਾਂ ਦੋ ਧਿਰਾਂ ਦੇ ਵਿੱਚ ਜਿਸ ਤਰ੍ਹਾਂ ਟਾਸਕ ਫੋਰਸ ਨੇ ਕਿਸ ਤਰ੍ਹਾਂ ਲੜਾਈ ਕਰਵਾ ਦਿੱਤੀ, ਕਿਸ ਤਰ੍ਹਾਂ ਲੋਕਾਂ ਨੂੰ ਜ਼ਖਮੀ ਕੀਤਾ, ਕਿਸ ਤਰ੍ਹਾਂ ਛੋਟੇ ਬੱਚਿਆਂ ਨੂੰ ਗ੍ਰਿਫਤਾਰ ਕਰਵਾਇਆ ਗਿਆ ਉਸ ਵੇਲੇ। ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ ਇਸ ਵਾਰ ਅਕਾਲ ਤਖਤ ਸਾਹਿਬ ਤੇ, ਤਾਂ ਜਥੇਦਾਰ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਉਹ ਵੱਖ-ਵੱਖ ਪੰਥਕ ਜਥੇਬੰਦੀਆਂ ਦੇ ਨਾਲ ਮੀਟਿੰਗ ਕਰਨਗੇ, ਉਹਨਾਂ ਨੂੰ ਸੱਦਾ ਦੇਣਗੇ। ਕੀ ਤੁਹਾਡੀ ਜਿਹੜੀ ਜਥੇਬੰਦੀ ਹੈ ਇਸ ਨੂੰ ਸੱਦਾ ਦਿੱਤਾ ਗਿਆ ਹੈ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ? ਹਜੇ ਤੱਕ ਤਾਂ ਨਹੀਂ ਸੱਦਾ ਪੱਤਰ ਮਿਲਿਆ ਜੀ ਕਿਹਨਾਂ ਨੂੰ ਇਕੱਠੇ ਕਰਨਗੇ। ਹਾਂਜੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਵੀ ਜਿਹੜਾ ਹੈਗਾ ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਰਕਾਰ ਦੀ ਹੀ ਪੱਖਪੋਤ ਹੈ ਜੀ। ਇਹ ਕਿੰਨੇ ਪੰਥਕ ਮਸਲੇ ਨੇ ਜਿਹੜੇ ਤੇ ਇਹ ਸਾਡੇ ਸਾਹਮਣੇ ਹੈ ਵੀ ਜਿੱਥੇ ਸਿੱਖਾਂ ਦਾ ਇਕੱਠ ਹੁੰਦਾ ਜਿਵੇਂ ਬਾਪੂ ਤਰਲੋਕ ਸਿੰਘ ਨੇ ਚੜ੍ਹਾਈ ਕੀਤੀ ਆ। ਹਾਂਜੀ ਤੁਸੀਂ ਦੇਖ ਲਓ ਵੀ ਕਿੰਨਾ ਕਰੋਲ ਸੀਗਾ ਇਹ ਪੰਥਕ ਸਰਕਾਰ ਦਾ ਜੀ। ਤੇ ਇਹਨਾਂ ਤੋਂ ਕੋਈ ਆਸ ਰੱਖਣ ਵਾਲੀ ਗੱਲ ਨਹੀਂ ਹੈ, ਪੰਥਕ ਧਿਰਾਂ ਨੂੰ ਆਪ ਹੀ ਕਰਨਾ ਚਾਹੀਦਾ। ਹਾਂਜੀ ਇਹ ਤਾਂ ਲੰਮੇ ਸਮੇਂ ਤੋਂ ਸਵੇਰੇ ਤੋਂ ਲੈ ਕੇ 4 ਵਜੇ ਤੋਂ ਲੈ ਕੇ ਮੈਂ ਦੇਖਦਾ ਰਿਹਾ, 4 ਵਜੇ ਤੇ ਸਾਰੀ ਹੁੰਦੀ ਹੈ, ਮੁਲਾਜ਼ਮ ਹੁੰਦੇ ਨੇ। ਹਾਂਜੀ ਬਾਦਲ ਦਲ ਦਾ ਕੋਈ ਵੀ ਬੰਦਾ ਕਦੇ 84 ਦਾ ਜਿਹੜਾ ਘੱਲੂਘਾਰ ਹਾਦਸਾ ਮਨਾਉਣ ਵਾਸਤੇ ਕੋਈ ਨਹੀਂ ਗਿਆ, ਕੋਈ ਸੀਨੀਅਰ ਲੀਡਰ ਤੱਕ ਗਿਆ ਹੀ ਨਹੀਂ। ਤੇ ਟਾਸਕ ਫੋਰਸ ਸਾਹਿਬ ਲਾਣੇ ਨੇ ਆਮ ਸੰਗਤ ਨੂੰ ਲੋਕਾਂ ਲਈ ਐਤਕੀ ਵੀ ਕਰਨਗੇ। ਹਾਂਜੀ ਇਹ ਪਰ ਸੁਚੇਤ ਹੋ ਕੇ ਜਿੰਨੀਆਂ ਬੰਦਕ ਦੇ ਰਹਿੰਦੇ ਉਹਨਾਂ ਨੂੰ ਆਪਣੇ ਜੀ ਪੰਥਕ ਮਰਜ਼ਾਦਾ ਨੂੰ ਕਾਇਮ ਰੱਖਣਾ ਚਾਹੀਦਾ। ਹਾਂਜੀ ਔਰ ਪੀਸਫੁਲੀ ਆਪਣੀ ਗੱਲ ਕਰਨੀ ਚਾਹੀਦੀ ਜੀ। ਬਿਲਕੁਲ ਬਿਲਕੁਲ ਵੀਰ ਜੀ। ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਸ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ, ਸਾਨੂੰ ਵੇਰਵਾ ਦਿੱਤਾ ਇਸ ਮੀਟਿੰਗ ਦਾ ਵੀ, ਆਲਸੋ ਜੂਨ 84 ਦੇ ਹਵਾਲੇ ਦੇ ਨਾਲ ਵੀ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣੇ ਆ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। थैंक यू सो मच वीर जी। व्यूअर्स वक्त हो गया एक छोटे से ब्रेक का। कीप वॉचिंग न्यूज़ TV 84। We'll be right back after a short break.